असलामुअलैकुम गुड मॉर्निंग सोहणियो गुड मॉर्निंग। लो बई एक नवा दिन चढ़ पिया वे ते असी बनाउण लगे अफतारी प्यार मुहब्बत और खलूस दे नाल। तुसी कहोगे प्यार मुहब्बत खलूस नाल कि तुसी रोज़ नहीं बनाते। रोज़ असी प्यार मुहब्बत और खलूस नहीं बनाने आ, पर अज बहुता सारा प्यार मुहब्बत खलूस इहदे विच शामिल है, क्योंकि अज असी अपने कुछ फैमिली फ्रेंड्स नूं इफ्तारी भेजनी है। ਉਹਦੇ ਲਈ ਅਸੀਂ ਆਪਣੀ ਤਿਆਰੀਆਂ ਕਰ ਰਹੇ ਹਾਂ। ਪਿਆਜ਼ ਕੱਟਣੇ, ਗੰਢੇ ਕੱਟਣੇ ਅਤੇ ਨਾਲ ਜੀ ਟਮਾਟਰ ਕੱਟਣੇ, ਮਸਾਲੇ ਤਿਆਰ ਕਰਨੇ, ਇਹ ਸਾਰੀਆਂ ਛੋਟੇ ਛੋਟੇ ਕੰਮ ਮਰਾਹਿਲ ਹੁੰਦੇ ਨੇ। ਸੁਬਾਹ ਤੋਂ ਤੁਸੀਂ ਉੱਠ ਕੇ ਲੱਗ ਜਾਂਦੇ ਹੋ ਕਿ ਅਸੀਂ ਇਫਤਾਰੀ ਦੀ ਤਿਆਰੀ ਕਰਨੀ ਹੈ, ਰੋਜ਼ਾ ਖੁਲਵਾਉਣਾ। ਵੈਸੇ ਵੀ ਬਹੁਤ ਸਵਾਬ ਦਾ ਕੰਮ ਹੈ, ਔਰ ਜਦੋਂ ਤੁਸੀਂ ਦੋਸਤਾਂ ਲਈ ਬਣਾਉਂਦੇ ਹੋ ਅਤੇ ਫਿਰ ਜ਼ਾਹਿਰ ਹੈ ਉਹਦਾ ਤਾਂ ਮਜ਼ਾ ਹੀ ਦੁਬਾਲਾ ਹੋ ਜਾਂਦਾ ਹੈ ਨਾ, ਕਿ ਵੀ ਤੁਸੀਂ ਕੰਮ ਕਰਨ 'ਚ ਤੁਹਾਨੂੰ ਚੰਗਾ ਲੱਗਦਾ ਹੈ ਕਿ ਅਸੀਂ ਆਪਣੇ ਫਰੈਂਡਸ ਨੂੰ ਅੱਛੀ ਅੱਛੀ ਚੀਜ਼ ਭੇਜੀਏ। ਬਹਰਹਾਲ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਜਿਹੜਾ ਵੀ ਅੱਲਾਹ ਪਾਕ ਬਰਕਤ ਪਾਉਣ ਵਾਲੇ ਨੇ। ਅਸੀਂ ਲੱਗੇ ਹੋਏ ਹਾਂ, ਕੋਰਮਾ ਚੜਾਉਣ ਲੱਗੀ ਹਾਂ। ਯਖਨੀ ਬਿਲਕੁਲ ਤਿਆਰ ਹੋ ਗਈ ਹੈ ਅਤੇ ਕੋਰਮਾ ਅਸੀਂ ਨਾਲ ਨਾਲ ਚੜਾਵਾਂਗੇ। ਨਾਲ ਨਾਲ ਅਸੀਂ ਛੋਟੇ ਮੋਟੇ ਜਿਹੜੇ ਕੰਮ ਉਹ ਕਰ ਰਹੇ ਹਾਂ ਕਿ ਅਸੀਂ ਡਿਸਪੋਜ਼ੇਬਲ ਜਿਹੜੇ ਲੈ ਕੇ ਆਏ ਬਰਤਨ, ਉਹਦੇ ਵਿੱਚ ਨਾਲੋਂ ਨਾਲ ਅਸੀਂ ਉਹ ਸਮਾਨ ਵੀ ਕਰੀਏ, ਤਾਂ ਕਿ ਜੋ ਰੋਜ਼ਾ ਖੁੱਲ੍ਹਣ ਤੋਂ ਪਹਿਲੇ ਹਰ ਘਰ 'ਚ ਇਫਤਾਰੀ ਪਹੁੰਚ ਜਾਵੇ। ਲੇਟ ਨਾ ਹੋ ਜਾਵੇ ਕਿ ਚਾਵਲ ਅਸੀਂ ਪਾ ਦਿੱਤੇ ਨੇ ਕਿ ਬਈ ਇਹ ਲਓ ਜੀ ਚਾਵਲਾਂ 'ਚ ਉਬਾਲ ਵੀ ਆ ਰਿਹਾ ਵੇ, ਥੋੜ੍ਹਾ ਜਿਹਾ ਹੋਰ ਉਬਲੇਗਾ ਅਤੇ ਅਸੀਂ ਇਹਨੂੰ ਲਾ ਦਾਂਗੇ ਦਮ 'ਤੇ। ਅਤੇ ਦੂਸਰੇ ਦੇਚਕੇ 'ਚ ਵੀ ਅਸੀਂ ਚੌਲ ਪਾ ਦੇਣੇ ਨੇ। ਇਸ ਸਾਈਡ 'ਤੇ ਪਹਿਲੇ ਉਬਲ ਜਾਏ ਕਿਉਂਕਿ ਚੁੱਲ੍ਹਾ ਇਸ ਤਰਫ ਬੜਾ ਵੇ। ਇੱਧਰ ਜੀ ਇਹ ਜੈਲੀ ਤਿਆਰ ਹੈ ਸਾਡੀ। ਲਬੇ ਸ਼ੀਰੀ ਅਸੀਂ ਬਣਾ ਕੇ ਵੱਡਾ ਸਾਰਾ ਦੇਚਕਾ ਰੱਖ ਲਿਆ ਸੀ, ਕਿਉਂਕਿ ਮਹਿਮਾਨਾਂ ਨੂੰ ਹੀ ਦੇਣਾ ਵੇ, ਅਤੇ ਵੀ ਮਿੱਠੇ ਤੋਂ ਹੱਥ ਆਪਣਾ ਵੀ ਨਹੀਂ ਰੁਕਦਾ, ਅਤੇ ਇਸ ਰੱਜ ਕੇ ਖਾਣਾ ਪੈਂਦਾ ਮਿੱਠਾ। ਅਤੇ ਅਸੀਂ ਇਹਨੂੰ ਉਹਦੇ ਵਿੱਚ ਪਾ ਦੇਵਾਂਗੇ। ਇਹ ਜਿਹੜੇ ਅਸੀਂ ਲੈ ਕੇ ਆਏ ਹਾਂ ਡਿਸਪੋਜ਼ੇਬਲ ਪੋਟ ਲੈ ਕੇ ਆਏ ਹਾਂ, ਇਹਦੇ ਵਿੱਚ ਜਲਦੀ ਜਲਦੀ ਅਸੀਂ ਹਿੱਸੇ ਬਣਾ ਰਹੇ ਹਾਂ ਤਾਂ ਕਿ ਬਰਿਆਨੀ ਵੀ ਪੱਕ ਜਾਵੇ। ਤਾਂ ਬਰਿਆਨੀ ਵੀ ਅਸੀਂ ਇਨ ਡਿਸ਼ਿਸ ਵਿੱਚ ਕੱਢਾਂਗੇ ਜਿਹੜੀ ਅਸੀਂ ਡਿਸਪੋਜ਼ੇਬਲ ਲੈ ਕੇ ਆਏ ਹਾਂ। ਲਓ ਜੀ ਇੱਕ ਦੇਚਕਾ ਅਤੇ ਬਰਿਆਨੀ ਦਾ ਹੋ ਗਿਆ ਤਿਆਰ, ਅਤੇ ਅਸੀਂ ਬਣਾਉਣ ਲੱਗੇ ਹਿੱਸੇ। ਫਟਾਫਟ ਅਸੀਂ ਇਹਦੇ ਵਿੱਚ ਕੋਰਮਾ ਪਾ ਕੇ ਰੱਖ ਲਿਆ ਵੇ ਡੱਬਿਆਂ ਵਿੱਚ, ਅਤੇ ਦੂਸਰੇ ਪਾਸੇ ਅਸੀਂ ਬਰਿਆਨੀ ਕੱਢ ਲਈਏ। ਅਤੇ ਬਈ ਬਰਿਆਨੀ ਦੀ ਖੁਸ਼ਬੂ ਵੇ, ਓਏ ਹੋਏ ਹੋਏ, ਬਸ ਬਈ ਖੁਸ਼ਬੂਆਂ ਬੇਚੈਨ ਕਰ ਰਹੀਆਂ ਨੇ ਰੋਜ਼ੇ ਵਾਲਿਆਂ ਨੂੰ। ਬਰਿਆਨੀ ਵੀ ਪਾ ਲਈ, ਕੋਰਮਾ ਨਾਲ ਖਜੂਰ ਨਾਲ ਮਿੱਠਾ ਵੀ ਤਿਆਰ ਹੈ, ਅਤੇ ਨਾਲ ਜਾਏਗੀ ਕੋਲਡ ਡਰਿੰਕ। ਐਸੀ ਸਾਰਿਆਂ ਦੇ ਅਲੱਗ ਅਲੱਗ ਪੈਕਟ ਬਣਾ ਕੇ ਸ਼ੌਪਰ 'ਚ ਪਾਵਾਂਗੇ, ਔਰ ਰੋਜ਼ੇ ਤੋਂ ਪਹਿਲੇ ਅਸੀਂ ਪਹੁੰਚਾਉਣਾ ਵੇ। ਅਲਹਮਦੁਲਿਲਾ ਰੋਜ਼ਾ ਖੁੱਲ੍ਹਣ 'ਚ ਮੇਰਾ ਖਿਆਲ ਅੱਧਾ ਘੰਟਾ ਬਚਿਆ, ਪਰ ਅੱਲਾਹ ਪਾਕ ਨੇ ਇੰਨੀ ਹਿੰਮਤ ਦਿੱਤੀ, ਇੰਨਾ ਸਾਡੇ 'ਤੇ ਕਰਮ ਕੀਤਾ ਕਿ ਸਾਰਾ बर वक्त ਇਫਤਾਰੀ ਤਿਆਰ ਹੋ ਗਈ। ਸੁਬਾਹ ਤੋਂ ਉੱਠ ਕੇ ਲੱਗੇ ਹੋਏ ਸਨ ਲਸਣ ਪਿਆਜ਼ ਛਿੱਲਣਾ, ਅਤੇ ਫਿਰ ਇੰਨਾ ਬਰਿਆਨੀ ਵਾਸਤੇ ਜ਼ਿਆਦਾ ਪਿਆਜ਼ ਚਾਹੀਦਾ ਹੁੰਦਾ ਵੇ। ਫਿਰ ਕੋਰਮਾ ਬਣਾਇਆ ਮਿੱਠਾ, ਅਤੇ ਜੋ ਜੋ ਕੁਛ ਬਹਰਹਾਲ ਅਸੀਂ ਕਰ ਸਕੇ ਤਾਂ ਅਸੀਂ ਕੀਤਾ ਆਪਣੀ ਇਸਤਾਅਤ ਦੇ ਮੁਤਾਬਿਕ, ਕਿ ਅਸੀਂ ਆਪਣੇ ਦੋਸਤਾਂ ਨੂੰ 'ਚ ਸ਼ਾਮਿਲ ਕਰੀਏ। ਅਤੇ ਫਿਰ ਉਹਨੂੰ ਬਣਾਉਣ 'ਚ ਵੀ ਟਾਈਮ ਲੱਗਿਆ। ਫਿਰ ਉਹਨੂੰ ਡੱਬੀਆਂ 'ਚ ਪਾਇਆ ਅਸੀਂ, ਅਤੇ ਸਾਰੇ ਜਿਹੜੇ ਹਿੱਸੇ ਜਿਹੜੇ ਨੇ ਤਿਆਰ ਹੋਏ। ਅਤੇ ਫਿਰ ਹੁਣ ਵੰਡਣ ਵਾਸਤੇ ਘਰ ਵਾਲੇ ਬਿਲਕੁਲ ਹੁਣ ਨਿਕਲ ਕੇ ਗਏ ਨੇ। ਜਸਟ ਲੁਕਿੰਗ ਲਾਈਕ ਅ ਵਾਓ ਹੋ ਗਿਆ, ਜਿਵੇਂ ਸਾਡੇ ਨਾਲ ਜਸਟ ਲੁਕਿੰਗ ਲਾਈਕ ਅ ਵਾਓ ਹੋ ਗਿਆ ਕਿ ਸਾਡਾ ਸਾਰਾ ਕੰਮ ਚੰਗਾ ਚੰਗਾ ਹੋ ਗਿਆ ਵੇ। ਅਤੇ ਦੇਚਕਾ ਮੈਂ ਕੋਰਮੇ ਵਾਲਾ ਧੋ ਕੇ ਮੂੰਹ ਮਾਰ ਦਿੱਤਾ ਵੇ ਕਿ ਚਲੋ ਵੀ ਇਹ ਖਾਲੀ ਹੋਇਆ ਸੀ, ਅਤੇ ਇਹਨੂੰ ਤਾਂ ਧੋਵੋ ਜਿਹੜੀ ਸ਼ੈ, ਤਾਂ ਕਿ ਰੋਜ਼ਾ ਖੁੱਲ੍ਹਣ ਤੋਂ ਪਹਿਲੇ ਥੋੜ੍ਹਾ ਜਿਹਾ ਸੀ। ਕਿਉਂਕਿ ਰੋਜ਼ਾ ਖੋਲ੍ਹ ਕੇ ਜਦੋਂ ਫਿਰ ਬੰਦਾ ਹੁੰਦਾ ਨਾ ਪਾਣੀ ਪੀ ਲੈਂਦਾ, ਢਿੱਡ ਭਰ ਜਾਂਦਾ, ਫਿਰ ਐਸਾ ਸੁਸਤੀ ਹੁੰਦੀ, ਦਿਲ ਕਰਦਾ ਵੀ ਕੋਈ ਐਸਾ ਕਰਕੇ ਕੋਈ ਮੱਖੀ ਵੀ ਬੈਠੀ ਹੈ ਕੋਈ ਦੂਜਾ ਹੀ ਉਡਾ ਦੇਵੇ, ਹਿੰਮਤ ਨਹੀਂ ਰਹਿੰਦੀ ਹੈ। ਅਤੇ ਇਹ ਦੇਚਕਾ ਇੱਕ ਬਰਿਆਨੀ ਵਾਲਾ ਖਾਲੀ ਹੋ ਗਿਆ ਵੇ, ਅਤੇ ਮੈਂ ਇਹ ਵੀ ਧੋ ਕੇ ਰੱਖ ਦਿੱਤਾ ਵੇ ਕਿ ਥੋੜ੍ਹਾ ਜਿਹਾ ਇਹਨੂੰ ਖੁਸ਼ਕ ਹੋ ਜਾਵੇ। ਖੁਸ਼ਕ ਕਰ ਦਿੱਤਾ ਮੈਂ, ਅਤੇ ਥੋੜ੍ਹੀ ਜਿਹੀ ਹਵਾ ਹੋਰ ਲੱਗ ਜਾਵੇ ਅਸੀਂ ਨੀਚੇ ਕੈਬਨਿਟ 'ਚ ਇਹਨੂੰ ਵਾੜ ਦੇਵਾਂਗੇ। ਅਤੇ ਇਹ ਬਰਿਆਨੀ ਕਿਉਂਕਿ 2 ਦੇਚਕਿਆਂ 'ਚ ਬਣੀ ਸੀ, ਇਹਦੇ ਵਿੱਚੋਂ ਵੀ ਕੁਛ ਇਸਤੇਮਾਲ ਹੋਈ ਹੈ, ਅਤੇ ਕੁਛ ਹਲੇ ਪਈ ਅਸੀਂ ਰੱਖ ਦਿੱਤੀ ਗਰਮਾ ਗਰਮ। ਦਾ ਦਮ ਨਹੀਂ ਮੈਂ ਖੋਲ੍ਹ ਰਹੀ, ਥੋੜ੍ਹਾ ਜਿਹਾ ਮੈਂ ਖੋਲ੍ਹਿਆ ਸੀ, ਇਹਦੇ ਵਿੱਚ ਉਹ ਵੀ ਅਸੀਂ ਥੋੜ੍ਹਾ ਪਾਇਆ, ਇਸਤੇਮਾਲ ਕੀਤੀ ਹੈ। ਅਤੇ 2 ਜਗ੍ਹਾ ਬਣੀ ਸੀ, ਕਿਉਂਕਿ ਚੁੱਲ੍ਹਾ ਦਾ ਇੱਥੇ ਮਸਲਾ ਹੁੰਦਾ ਹੈ ਨਾ ਕਿ ਚੁੱਲ੍ਹੇ ਬਹੁਤ ਬੜੇ ਨਹੀਂ ਹੁੰਦੇ ਕਿ ਬਹੁਤ ਵੱਡਾ ਦੇਚਕਾ ਤਾਂ ਸਾਡੇ ਕੋਲ ਇਸ ਤੋਂ ਵੀ ਵੱਡਾ ਹੈਗਾ ਵੇ, ਪਰ ਚੁੱਲ੍ਹਾ ਜਿਹੜਾ ਹੈ ਨਾ ਉਹ ਵੀ ਛੋਟਾ। ਫਿਰ 2 ਦੇਚਕਿਆਂ 'ਚ ਪਕਾਉਣੀ ਪੈਂਦੀ ਤਾਂ ਕਿ ਚੌਲਾਂ ਨੂੰ ਸਹੀ ਸੇਕ ਲੱਗ ਜਾਵੇ। ਤੇ ਲੋ ਵੀ ਦੇਖ ਲਓ ਸੋਹਣਾ 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 ਕੋਰਮਾ ਬਣਿਆ। ਇਹ ਕੀ ਕਹਿੰਦੇ ਨੇ, ਇਹ ਨਾ ਅਸੀਂ ਆਪਣੇ ਵਾਸਤੇ ਰੱਖਿਆ ਵੇ, ਇਹ ਨੂਰ ਫਾਤਮਾ ਖਾਂਦੀ। ਵੈਸੇ ਤਾਂ ਬਰਿਆਨੀ ਵੀ ਚਲੇਗੀ, ਪਰ ਨਾਲ ਇੱਕ ਦੋ ਨਾਨ ਆਉਣਗੇ, ਅਤੇ ਅਸੀਂ ਕੋਰਮਾ ਵੀ ਥੋੜ੍ਹਾ ਜਿਹਾ ਚੱਖਾਂਗੇ। ਬਸ ਇੰਨਾ ਹੀ ਰੱਖਿਆ ਤਾਂ ਕਿ ਬਈ ਫਿਰ ਬਹੁਤ ਜ਼ਿਆਦਾ ਫਿਰ ਉਹ ਚੀਜ਼
ਵੰਡ ਦੇਵੋ ਜਿੰਨੀ ਚੀਜ਼ ਜ਼ਿਆਦਾ ਚੰਗੀ ਹੁੰਦੀ ਹੈ। ਸਾਡੇ ਬੜਿਆਂ ਦਾ ਵੀ ਇਹ ਵੇ ਕਿ ਜਿੰਨੇ ਮੂੰਹ 'ਚ ਚੀਜ਼ ਪੈ ਜਾਵੇ ਨਾ ਉਹ ਚੰਗੀ ਹੁੰਦੀ ਹੈ, ਕਿ ਆਪਣੇ ਦੇ ਰਿਜ਼ਕ ਵਿੱਚ ਦੂਸਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕਰੋ। ਤੇ ਪਰ ਚਲੋ ਬਈ, ਅੱਜ ਤੇ ਸਾਡਾ ਬੜਾ ਅੱਛਾ ਦਿਨ ਗੁਜ਼ਰਿਆ ਵੇ, ਕਿ ਭਰਪੂਰ ਮਸਰੂਫੀਅਤ ਵੀ ਗੁਜ਼ਰੀ ਹੈ। ਹੁਣ ਲੱਕ 'ਚ ਪਈ ਹੁੰਦੀ ਥੋੜ੍ਹੀ ਥੋੜ੍ਹੀ ਦਰਦ, ਤੇ ਅਸੀਂ ਕਹਿੰਦੇ ਹਾਂ ਕਿ ਚਲੋ ਕੋਈ ਗੱਲ ਨਹੀਂ, ਹੁਣ ਰੋਜ਼ਾ ਖੋਲ ਕੇ ਇੱਕ ਦਫਾ ਫਿਰ ਬੈਠਣਾ ਵੇ, ਤੇ ਬਸ ਵही ਫਿਰ ਬਹਿ ਹੀ ਜਾਣਾ, ਫਿਰ ਕੋਈ ਸਾਨੂੰ ਉਠਾ ਨਹੀਂ ਸਕਦਾ, ਕਿ ਅਸੀਂ ਫਿਰ ਐਸਾ ਬਿਲਕੁਲ ਲੀਂਝ ਹੋ ਕੇ ਬੈਠ ਜਾਣਾ ਵੇ। ਰਾਫੇ ਕੁਛ ਨਹੀਂ ਖਾਂਦਾ ਸਾਡੇ ਘਰ ਵਿੱਚ, ਰਾਫੇ ਦੀ ਬੜਾ ਮਸਲਾ ਵੇ, ਨਾ ਰਾਫੇ ਕੋਰਮਾ ਖਾਂਦੇ, ਨਾ ਬਿਰਿਆਨੀ ਖਾਂਦੇ, ਕੋਈ ਸਾਲਨ ਨਹੀਂ ਖਾਂਦੇ। ਰਾਫੇ ਸਿਰਫ ਖਾਂਦੇ ਨੇ ਪਰਾਠਾ ਤੇ ਕਰੋਸਨ, ਤੇ ਜਾਂ ਫਿਰ ਪੀਜ਼ਾ, ਜਾਂ ਫਿਰ ਚਿਕਨ ਨਗਟਸ। ਇਹ ਦੋ ਚਾਰ ਚੀਜ਼ਾਂ ਨੇ ਬਸ ਖਾਂਦੇ ਨੇ। ਘਰ 'ਚ ਕੁਛ ਵੀ ਪੱਕੇ ਸਾਨੂੰ ਰਾਫੇ ਦੀ ਬੜੀ ਪਰੇਸ਼ਾਨੀ ਹੁੰਦੀ। ਹੁਣ ਜਿੰਨਾ ਮਿੱਠਾ ਪੱਕਿਆ, ਚੀਜ਼ਾਂ ਪੱਕੀਆਂ ਨੇ, ਪਰ ਰਾਫੇ ਸਾਹਿਬ ਉਹੀ ਖਾਣਗੇ ਪਰਾਠਾ। ਤੇ ਬਹਿਰਲ ਰਾਫੇ ਨੂੰ ਫਿਰ ਅਸੀਂ ਕੁਕੀਜ਼ ਖਾ ਲੈਂਦੇ ਨੇ ਘਰ ਦੀ ਗਰਮ ਗਰਮ, ਉਹ ਕਦੀ ਬਣਾ ਕੇ ਜਦੋਂ ਫਰਮਾਇਸ਼ ਕਰਦੇ ਨੇ ਫੌਰਨ ਦੇ ਦਿੰਦੇ ਹਾਂ। ਇਸ ਤਰ੍ਹਾਂ ਕਰਨੇ ਹਾਂ ਅਸੀਂ, ਉਹਦੇ ਲਾਟ ਚੁੱਕਦੇ ਰਹਿੰਦੇ ਹਾਂ। ਪਰ ਐਵੇਂ ਕਿ ਦਿਲ ਦੁਖਦਾ ਹੋਵੇ ਕਿ ਹਾਂ ਇਹ ਮੁੰਡਿਆ ਤੂੰ ਕਿਉਂ ਕੁਛ ਨਹੀਂ ਖਾਂਦਾ। ਤੇ ਬਚਪਨ ਦੇ ਜ਼ਮਾਨੇ ਯਾਦ ਆ ਜਾਂਦੇ ਨੇ, ਜਦੋਂ ਇਫਤਾਰੀ ਕਿਸੇ ਦੇ ਘਰ ਭੇਜਣੀ ਹੁੰਦੀ ਸੀ। ਬੜਾ ਅੱਜ ਵੀ ਸਾਡੇ ਅਹਿਤਮਾਮ ਹੁੰਦਾ ਵੇ ਇਫਤਾਰੀ ਭੇਜਣ ਦਾ, ਆਪਣੇ ਭੈਣ ਭਰਾਵਾਂ ਨੂੰ ਉਹ 'ਚ ਸ਼ਾਮਿਲ ਕੀਤਾ ਜਾਂਦਾ ਹੈ। ਜਿਹੜੇ ਨਜ਼ਦੀਕ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਤਾਂ ਫਿਰ ਬੁਲਾਇਆ ਜਾਂਦਾ ਵੇ ਕਿ ਆਓ ਵੀ ਸਾਡੇ ਨਾਲ ਬੈਠ ਕੇ ਇਕੱਠੇ ਅਸੀਂ ਰੋਜ਼ਾ ਇਫਤਾਰ ਕਰੀਏ। ਉਹ ਤਾਂ ਫਿਰ ਬੜਾ ਚੰਗਾ ਹੋ ਜਾਂਦਾ ਵੇ ਕਿ ਵੀ ਤੁਸੀਂ ਆਪਣੇ ਬੁਲਾਉਂਦੇ ਹੋ, ਸਾਰੇ ਇਕੱਠੇ ਰੋਜ਼ਾ ਖੋਲ੍ਹਦੇ ਹੋ। ਉਹਦੇ ਵਰਗੀ ਤਾਂ ਗੱਲ ਹੀ ਕੋਈ ਨਹੀਂ, ਰੀਸਾਂ ਹੀ ਕੋਈ ਨਹੀਂ। ਉਹ ਸ਼ਾਇਦ ਦੀਆਂ ਤਾਂ ਰੀਸਾਂ ਹੀ ਨਹੀਂ ਨੇ ਨਾ। ਪਰ ਐਵੇਂ ਕਿ ਜੇ ਦੂਰ ਨੇ ਉਹਨਾਂ ਨੂੰ ਫਿਰ ਇਸ ਤਰ੍ਹਾਂ ਥੋੜ੍ਹਾ ਇਫਤਾਰੀ ਅਸੀਂ ਮਤਲਬ ਭੇਜ ਦਿੱਤਾ ਜਾਂਦਾ ਵੇ। ਪਰ ਉਹ ਜੋ ਨਾਯਾਬ ਜ਼ਮਾਨੇ ਹੁੰਦੇ ਸਨ, ਉਦੋਂ ਇੱਕ ਟਰੇ ਹੁੰਦੀ ਸੀ, ਸਟੀਲ ਦੀ ਟਰੇ ਹੁੰਦੀ ਸੀ, ਜਾਂ ਇੱਕ ਦੂਸਰੀਆਂ ਟਰੇਵਾਂ ਵੀ ਆਉਂਦੀਆਂ ਸਨ, ਮੈਨੂੰ ਹੁਣ ਨਾਂ ਨਹੀਂ ਪਤਾ ਕਿ ਉਹਨੂੰ ਕੀ ਕਹਿੰਦੇ ਨੇ। ਉਹ ਟਰੇ ਹੁੰਦੀ ਸੀ, ਟਰੇ ਦੇ ਵਿੱਚ ਫਿਰ ਪਲੇਟਾਂ ਦੇ ਵਿੱਚ ਪਕੌੜੇ, ਚੀਜ਼ਾਂ, ਜੋ ਵੀ ਕਿਸੇ ਦੇ ਘਰ ਇਫਤਾਰੀ ਭੇਜਣੀ ਹੈ ਨਾ, ਉਹ ਫਿਰ ਰੱਖਿਆ ਜਾਂਦਾ ਸੀ। ਤੇ ਫਿਰ ਰੱਖ ਕੇ ਤੇ ਫਿਰ ਉੱਤੋਂ ਇੱਕ ਚਾਦਰ, ਕੁਸ਼ਨ ਟਾਈਪ ਚੀਜ਼ ਹੁੰਦੀ ਸੀ, ਔਰਤਾਂ ਨੇ ਘਰ 'ਚ ਕਢਾਈਆਂ ਕਰਕੇ ਰੱਖੇ ਹੁੰਦੇ ਸਨ। ਤੇ ਉਹ ਫਿਰ ਜਿਹੜੇ ਨਾ ਉੱਪਰੋਂ ਦੀ ਪਾਇਆ ਜਾਂਦਾ ਸੀ, ਇੱਕ ਪੂਰਾ ਕਵਰ ਕੀਤਾ ਜਾਂਦਾ ਸੀ। ਐਸਾ ਕਹਿੰਦੇ ਸਨ ਸਾਡੇ ਵੱਡੇ ਬਜ਼ੁਰਗ ਕਿ ਐਸਾ ਮਤਲਬ ਐਸਾ ਖਾਲੀ ਪਲੇਟ ਨੂੰ ਜਾਂ ਐਸਾ ਨੰਗਾ ਨਹੀਂ ਭੇਜੀਦਾ ਖਾਣੇ ਨੂੰ, ਜਾਂ ਤਾਂ ਉਹਨੂੰ ਪਲੇਟ ਨਾਲ ਹੀ ਢੱਕ ਲਵੋ, ਜਾਂ ਫਿਰ ਟਰੇ ਵਿੱਚ ਰੱਖ ਕੇ ਉੱਤੇ ਕੱਪੜਾ ਪਾ ਕੇ ਦੇ ਦਿੱਤਾ ਸੀ। ਇਸ ਤਰ੍ਹਾਂ ਚੀਜ਼ ਰੱਖ ਕੇ ਕਿਸੇ ਦੇ ਘਰ ਇਸ ਤਰ੍ਹਾਂ ਨਹੀਂ ਭੇਜੀ ਜਾਂਦੀ ਸੀ, ਬਹੁਤ ਬੁਰਾ। ਔਰ ਅੱਜ ਵੀ ਢੱਕ ਕੇ ਹੀ ਚੀਜ਼ ਭੇਜੀ ਜਾਂਦੀ ਹੈ, ਇਸ ਤਰ੍ਹਾਂ ਖੁੱਲਾ ਨਹੀਂ ਬਰਤਨ ਭੇਜਿਆ ਜਾਂਦਾ ਕਿਸੇ ਦੇ ਘਰ। ਤੇ ਅਸੀਂ ਔਰਤਾਂ ਨੇ ਬੜੀ ਮਿਹਨਤ ਦੇ ਨਾਲ ਉਹ ਫਿਰ ਟਰੇ ਦੇ ਸਾਈਜ਼ ਦੇ ਹਿਸਾਬ ਨਾਲ ਕੱਪੜੇ ਸੀਤੇ ਹੁੰਦੇ ਸਨ। ਸ਼ਾਇਦ ਦਸਤਰਖਾਨੀ ਕਹਿੰਦੇ ਸਨ, ਮੈਂ ਉਹਦਾ ਖਾਸ ਇੱਕ ਨਾਂ ਹੁੰਦਾ ਸੀ, ਉਹ ਭੁੱਲ ਰਹੀ ਹਾਂ। ਬਹਿਰਹਾਲ ਉਹ ਬੜਾ ਕਢਾਈਆਂ ਕਰਕੇ, ਕੁਰੇਸ਼ੇ ਦੀਆਂ ਕਢਾਈਆਂ ਕਰਦੀਆਂ ਸਨ ਔਰਤਾਂ। ਸੋਹਣੇ ਸੋਹਣੇ ਉਹਦੇ ਲਟਕ ਰਹੇ ਹੁੰਦੇ ਸਨ, ਕੁਰੇਸ਼ੇ ਦੀਆਂ ਬਣਾਈਆਂ, ਔਰਤ ਫੁੱਲ ਕੱਢੇ ਹੁੰਦੇ ਸਨ। ਫਿਰ ਉੱਪਰ ਟਰੇ ਦੇ ਉੱਪਰ ਉਹ ਪਾ ਲੈਣਾ, ਉਹ ਦੁਲਹਨ ਨੂੰ ਜਿਵੇਂ ਲੁਕੋ ਦੇਈਦਾ ਨਾ ਮੇਰਾ, ਇਸ ਤਰ੍ਹਾਂ ਉਹ ਇਫਤਾਰੀ ਨੂੰ ਲੁਕੋ ਦੇ ਕੇ ਚੰਗੀ ਤਰ੍ਹਾਂ ਫਿਰ ਟਰੇ ਦਿੱਤਾ ਜਾਂਦਾ ਸੀ ਕਿ ਜਾਓ ਬਈ ਪੜੋਸੀਆਂ ਦੇ ਘਰ ਦੇ ਕੇ ਆਓ। ਤੇ ਉਹ ਫਿਰ ਬੱਚੇ ਇਸ ਤਰ੍ਹਾਂ ਇੱਕ ਦੂਸਰੇ ਦੇ ਘਰਾਂ ਵਿੱਚ ਇਫਤਾਰੀਆਂ ਦਿੱਤੀਆਂ ਜਾਂਦੀਆਂ ਸਨ। ਤੇ ਅੱਜ ਵੀ ਉਹ ਸਿਲਸਿਲਾ ਸਾਡਾ ਜਿਹੜਾ ਨਾ ਸਮਝੋ ਬਰਕਰਾਰ ਹੈ, ਕਦੀ ਹਲੇ ਖ਼ਤਮ ਨਹੀਂ ਹੋਇਆ। ਤੇ ਉਹ ਮੈਨੂੰ ਜ਼ਮਾਨੇ ਯਾਦ ਆ ਗਏ। ਮੈਨੂੰ ਹੁਣ ਕਢਾਈਆਂ ਤੋਂ ਤੈਨੂੰ ਯਾਦ ਆਇਆ ਮੈਨੂੰ ਕਿ ਕਢਾਈਆਂ ਦੇ ਜ਼ਮਾਨੇ ਸੀ। ਇਹ ਦੁਪੱਟਾ ਜਿਹੜਾ ਮੈਂ ਲੈ ਲੈਣੀ ਵੀ ਇਹਨੂੰ ਇਸ ਕੰਨਾਂ ਦੇ ਪਿੱਛੇ ਕਰ ਲਵੋ, ਇਹ ਜ਼ਿਆਦਾ ਸਹੀ ਹੈ, ਬਜਾਏ ਦੇ ਕਿ ਇਹਨੂੰ ਹਰ ਵਕਤ ਠੀਕ ਕਰੋ। ਤੇ ਉਹ ਜ਼ਮਾਨੇ ਮੈਨੂੰ ਯਾਦ ਆ ਗਏ ਕਿ ਜਦੋਂ ਔਰਤਾਂ ਹੱਥਾਂ ਨਾਲ ਕਢਾਈਆਂ ਕਰਦੀਆਂ ਹੁੰਦੀਆਂ ਸਨ। ਸੋਹਣੇ ਸੋਹਣੇ ਛਾੜ ਕਢਾਈ ਵਾਲੇ ਜਿਹੜੇ ਨਾ ਉਹ ਕੱਢਦੇ ਸਨ। ਚਾਦਰਾਂ ਕਢਾਈ ਵਾਲੀਆਂ ਹੋਣੀਆਂ, ਪੇਟੀਆਂ ਦੇ ਵਿਛਾੜ, ਸਰਾਣਿਆਂ ਦੇ ਵਿਛਾੜ, ਤੇ ਬੈੱਡ ਸ਼ੀਟਾਂ। ਕਿਹੜੀ ਸ਼ੈ ਵਿੱਚ ਜਿਹੜੀ ਔਰਤ ਕਢਾਈ ਨਹੀਂ ਕਰਦੀ ਸੀ। ਸੋਹਣੇ ਸੋਹਣੇ ਮੇਜ਼ ਪੋਸ਼, ਮੇਜ਼ਾਂ ਦੇ ਉੱਪਰ ਉਹਨੂੰ ਕਹਿੰਦੇ ਸਨ ਮੇਜ਼ ਪੋਸ਼ ਕਢਾਈ ਕੀਤੇ ਜਾਂਦੇ ਸਨ। ਉਸ ਜ਼ਮਾਨੇ ਦੀ ਔਰਤ ਵੀ ਬੜੀ ਹੀ ਮਿਹਨਤੀ ਔਰਤ ਸੀ, ਕਿ ਮੈਂ ਕਹਿੰਦੀ ਹਾਂ ਕਿ ਅੱਜ ਦੀ ਔਰਤ ਤਾਂ ਸ਼ਾਇਦ ਉਹਦੇ ਬਿਲਕੁਲ ਮੁਕਾਬਲਾ ਕਰ ਹੀ ਨਹੀਂ ਪਾਏਗੀ ਕਿਸੇ ਤਰੀਕੇ ਨਾਲ ਵੀ ਉਸ ਜ਼ਮਾਨੇ ਦੀ ਔਰਤ ਨਾਲ। ਇੰਨਾ ਉਹ ਔਰਤਾਂ, ਸੁਘੜ ਔਰਤਾਂ, ਮੈਂ ਹੈਰਾਨ ਹੁੰਦੀ ਹਾਂ ਕਿ ਉਹਨਾਂ 'ਚ ਪਤਾ ਨਹੀਂ ਕੋਈ ਜਿੰਨ ਆਉਂਦੇ ਸਨ, ਉਹ ਕੋਈ ਜਿੰਨਾਤ ਦੇ ਅਮਲ ਦੇ ਨਾਲ ਇਹਨਾਂ ਨੇ ਕੰਮ ਕਰ ਲੈਂਦੀਆਂ ਸਨ। ਹੈਰਾਨ ਕੁਨ ਕਿ ਘਰਾਂ ਦੇ ਕੰਮ ਤੇ ਕਰਨੇ ਹੀ ਕਰਨੇ ਨੇ। ਉਸ ਤੋਂ ਇਲਾਵਾ ਅਸੀਂ ਸਿਲਾਈਆਂ ਬੱਚਿਆਂ ਦੀਆਂ ਕਰਕੇ ਦੇਣੀਆਂ ਨੇ, ਉਹ ਅਲੱਗਾ ਨੇ, ਪਰ ਉਸ ਤੋਂ ਇਲਾਵਾ ਕਢਾਈਆਂ ਵੀ ਕਰਨੀਆਂ ਨੇ ਹੱਥ ਨਾਲ। ਮਸ਼ੀਨ ਵੀ ਹੁੰਦੀ ਸੀ ਕਢਾਈ ਵਾਲੀ, ਫਿਰ ਜਦੋਂ ਕੋਈ ਮਸ਼ੀਨ ਹੁੰਦੀ ਸੀ ਉਹ ਫਿਰ ਮਸ਼ੀਨ ਦੇ ਨਾਲ ਕਢਾਈ ਕਰਦਾ ਸੀ। ਲੇਕਿਨ ਜ਼ਿਆਦਾਤਰ ਔਰਤਾਂ ਹੱਥ ਦੀ ਕਢਾਈ, ਹੱਥ ਦਾ ਟਾਂਕਾ, ਉਹ ਫਿਰ ਬੱਚੀਆਂ ਵੀ ਸਿੱਖਦੀਆਂ ਸਨ। ਔਰਤਾਂ ਨੇ ਵੀ ਸੋਹਣੇ ਸੋਹਣੇ ਵਿਛਾੜ ਕੱਢਣੇ। ਔਰ ਇੱਕ ਬੜਾ ਮਸ਼ਹੂਰ ਡਿਜ਼ਾਇਨ ਹੁੰਦਾ ਸੀ ਗੁਲਦਸਤੇ ਵਾਲਾ। ਓਏ ਹੋਏ ਹੋਏ, ਉਹ ਗੁਲਦਸਤਾ ਜਿਹੜਾ ਹੈ ਨਾ, ਉਹ ਨਹੀਂ ਭੁੱਲਦਾ
ਤੇ ਉਹ ਗੁਲਦਸਤਾ ਜਿਹੜਾ ਵੇ ਉਹ ਇਹ ਜਿਹੜੇ ਵੱਡੇ ਗੁਲਦਸਤੇ ਇੱਕ ਸਰਾਣੇ ਦੇ ਇੱਕ ਕੋਨੇ ਤੇ ਹੁੰਦਾ ਸੀ, ਤੇ ਇੱਕ ਦੂਸਰੇ ਕੋਨੇ ਤੇ ਫੁੱਲ, ਜਾਂ ਸੈਂਟਰ ਵਿੱਚ ਹੁੰਦਾ ਸੀ ਇੱਕ ਵੱਡਾ ਸਾਰਾ ਫੁੱਲ। ਉਹ ਫੁੱਲਾਂ ਵਾਲੇ ਜ਼ਿਆਦਾ ਡਿਜ਼ਾਈਨ ਹੁੰਦੇ ਸਨ, ਫੁੱਲਾਂ ਵਰਗੇ ਲੋਕ ਸਨ ਤੇ ਫੁੱਲਾਂ ਵਾਲੇ ਡਿਜ਼ਾਈਨ ਪਸੰਦ ਕਰਦੇ ਸਨ। ਉਹ ਬਈ ਜ਼ਬਰਦਸਤ ਫਿਰ ਉਹ ਵਿਛਾੜ ਤਿਆਰ ਹੋਣੇ, ਫਿਰ ਉਹਨਾਂ ਦੇ ਉੱਤੇ ਕਰੇਸ਼ੀਆ ਕੀਤਾ ਜਾਣਾ। ਫਿਰ ਸਾਹ ਨਹੀਂ ਲੈਂਦੀਆਂ ਸਨ ਔਰਤਾਂ ਕਿ ਬਈ ਅਸੀਂ ਚਲੋ ਥੱਕ ਗਈਆਂ ਵਾ, ਫਿਰ ਉਹ ਬਹਿ ਕੇ ਕਰੇਸ਼ੀਆ ਕਰਨਾ। ਇਹ ਜਿਹੜੇ ਖੂਬਸੂਰਤ ਪੀਸ ਤਿਆਰ ਹੁੰਦੇ ਸਨ ਉਸ ਜ਼ਮਾਨੇ ਵਿੱਚ, ਕਿ ਫਿਰ ਉਹ ਕਮਰਿਆਂ 'ਚ ਪਈਆਂ ਹੁੰਦੀਆਂ ਸਨ ਪੇਟੀਆਂ ਦੇ ਉੱਤੇ ਸੋਹਣੇ ਸੋਹਣੇ ਵਿਛਾੜ ਸੀ ਕੇ ਰੱਖਣੇ। ਉੱਤੇ ਪਏ ਹੁੰਦੇ ਸਨ ਟਰੰਕ, ਕੱਪੜਿਆਂ ਵਾਲੇ ਉਹਨੂੰ ਟਰੰਕ ਕਹਿੰਦੇ ਸਨ, ਜਿਸ ਕੱਪੜੇ ਰੱਖਦੇ ਸਨ। ਉਹ ਟਰੰਕਾਂ ਦੇ ਉੱਪਰ ਵੀ ਵਿਛਾੜ ਸੀ ਕੇ ਤੇ ਉੱਤੇ ਕਢਾਈਆਂ ਕਰਕੇ ਉਹ ਟਰੰਕਾਂ ਦੇ ਉੱਪਰ ਵੀ ਪਾਇਆ ਹੁੰਦਾ ਸੀ, ਤੇ ਇੰਨਾ ਸੋਹਣਾ ਸਾਫ ਸੁਥਰਾ ਹੁੰਦਾ ਸੀ। ਫਿਰ ਉਹ ਟਰੰਕ ਦੇ ਉੱਪਰ ਟਰੰਕ, ਪੇਟੀਆਂ ਦੇ ਉੱਪਰ ਟਰੰਕ, ਟਰੰਕ ਦੇ ਉੱਪਰ ਇੱਕ ਹੋਰ ਟਰੰਕ, ਇਸ ਤਰ੍ਹਾਂ ਇਸ ਉਹ ਘਰ ਦੀ ਸਜਾਵਟ ਹੁੰਦੀ ਸੀ। ਕਿਸੇ ਵੀ ਔਰਤ ਦੇ ਘਰ ਜਾ ਕੇ ਦੇਖੋ ਤੇ ਕਢਾਈ ਕੀਤੇ ਗੁਲਦਸਤੇ ਤੁਹਾਨੂੰ ਨਜ਼ਰ ਆਉਂਦੇ ਸਨ, ਫੁੱਲਾਂ ਵਾਲੇ ਸੋਹਣੇ, ਕੋਈ ਗੁਲਾਬੀ ਫੁੱਲ ਨਾਲ ਪੀਲਾ ਫੁੱਲ ਨਾਲ ਨੀਲਾ ਫੁੱਲ, ਤੇ ਹਰੇ ਹਰੇ ਪੱਤੇ, ਤੇ ਬੜਾ ਵੀ ਸ਼ਾਨਦਾਰ ਲੱਗਦਾ ਸੀ। ਤੇ ਬਾਅਦ ਵਿੱਚ ਨੀਲਾ ਫੁੱਲ ਹੁੰਦਾ ਸੀ, ਮੈਂ ਦੇਖ ਕੇ ਕਹਿੰਦੀ ਹੁੰਦੀ ਸੀ ਵੀ ਨੀਲੇ ਰੰਗ ਦਾ ਫੁੱਲ ਕਿੱਥੇ ਹੁੰਦਾ। ਹੁਣ ਅਸੀਂ ਦੇਖ ਰਹੇ ਹਾਂ ਕਿ ਨੀਲੇ ਰੰਗ ਦਾ ਫੁੱਲ ਵੀ ਹੁੰਦਾ। ਉਸ ਜ਼ਮਾਨੇ 'ਚ ਅਸੀਂ ਫੁੱਲ ਇੰਨੇ ਦੇਖਦੇ ਹੀ ਨਹੀਂ ਸਾਂ। ਕਿਸੇ ਦੇ ਘਰ ਗੁਲਾਬ ਜਾਂ ਚੰਬੇਲੀ ਲੱਗੀ ਹੁੰਦੀ ਸੀ ਤੇ ਬਸ ਠੀਕ ਹੈ, ਇੰਨਾ ਪਤਾ ਹੀ ਨਹੀਂ ਸੀ ਕਿ ਦੁਨੀਆ ਵਿੱਚ ਹੁੰਦਾ ਕੀ। ਕਹਿੰਦੇ ਮੈਂਡਕ ਜਦੋਂ ਤੱਕ ਖੂਹ ਵਿੱਚ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਦੁਨੀਆ ਕੀ ਹੈ। ਵੀ ਜਦੋਂ ਉਹ ਖੂਹ 'ਚੋਂ ਨਿਕਲਦਾ ਤਾਂ ਪਤਾ ਚੱਲਦਾ ਵੀ ਦੁਨੀਆ ਤਾਂ ਹੋਰ ਵੀ ਹੈਗੀ ਹੈ। ਤੇ ਅਸੀਂ ਵੀ ਅਸਾਂ ਕੂਏ ਦੇ ਮੈਂਡਕ ਸਾਂ, ਸਾਨੂੰ ਪਤਾ ਹੀ ਨਹੀਂ ਸੀ। ਅਸੀਂ ਸਮਝੇ ਸਾਡਾ ਮਹੱਲਾ ਵੇ ਤੇ ਬਸ ਇਹ ਵੇ ਉਹ ਕਿਆਰੀ ਵਿੱਚ ਕਿਸੇ ਨੇ ਕੋਈ ਬੂਟਾ ਲਾ ਲਿਆ ਤੇ ਠੀਕ ਹੈ। ਬਾਕੀ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸਾਡੇ ਮੁਹੱਲੇ ਤੋਂ ਬਾਹਰ ਵੀ ਕੋਈ ਦੁਨੀਆ ਹੈਗੀ ਏ। ਸਾਡੀ ਦੁਨੀਆ ਬਸ ਉਹੀ ਸੀ, ਸਾਡੀਆਂ ਗਲੀਆਂ, ਤੇ ਅਸੀਂ ਖੇਲ ਲਿਆ ਤੇ ਕਰ ਲਿਆ, ਤੇ ਬਸ ਉਹੀ ਚੀਜ਼ਾਂ ਸਾਡੀਆਂ ਯਾਦਾਂ ਵਿੱਚ ਵੀ ਮਹਿਫੂਜ਼ ਨੇ। ਤੇ ਸਾਨੂੰ ਬਸ ਪਰਵਾਹ ਹੀ ਨਹੀਂ ਹੁੰਦੀ ਸੀ। ਅਸੀਂ ਦੁਨੀਆ ਨੂੰ ਉਸ ਨਜ਼ਰ 'ਚ ਸ਼ਾਇਦ ਦੇਖਿਆ ਹੀ ਨਹੀਂ ਸੀ। ਉਹੀ ਕਹਿੰਦੇ ਕਿ ਇੰਨੀ ਅਕਲ ਛੋਟੀ ਹੁੰਦੀ ਸੀ, ਸਾਨੂੰ ਨਹੀਂ ਪਤਾ ਸੀ। ਬਸ ਜਿਹੜਾ ਸਾਡੇ ਇਰਦ ਗਿਰਦ ਦਾ ਮਾਹੌਲ ਸੀ ਨਾ, ਸਾਡੀ ਉਹੀ ਦੁਨੀਆ ਹੁੰਦੀ ਸੀ। ਬਸ ਅਸੀਂ ਉਹਨਾਂ ਨਾਲ ਹੀ ਮਗਨ, ਉਹਨਾਂ ਨਾਲ ਹੀ ਖੁਸ਼, ਉਹਨਾਂ ਨਾਲ ਹੀ ਅਸੀਂ ਰਹਿ ਕੇ ਅੱਛਾ ਲੱਗਦਾ ਸੀ ਸਾਨੂੰ। ਤੇ ਫੁੱਲ ਵੀ ਕਿਸੇ ਘਰ ਵਿੱਚ ਕਿਆਰੀ ਹੋਣੀ ਤੇ ਜ਼ਿਆਦਾਤਰ ਮੋਤੀਏ ਦੇ ਫੁੱਲ ਲਾਏ ਜਾਂਦੇ ਸਨ। ਕਹਿਣਾ ਸੋਹਣੀ ਖੁਸ਼ਬੂ ਆਏਗੀ, ਗਰਮੀਆਂ 'ਚ ਮੋਤੀਏ ਦੀ ਬੜੀ ਸੋਹਣੀ ਖੁਸ਼ਬੂ ਆਉਂਦੀ ਹੈ, ਤੇ ਮੋਤੀਏ ਦੇ ਫੁੱਲ ਹੋਣੇ। ਤੇ ਉਹ ਗੱਲ ਦੇਖੋ, ਗੱਲ ਕਿੱਥੋਂ ਚੱਲਦੀ ਹੈ ਤੇ ਕਿੱਥੋਂ ਨਿਕਲ ਜਾਂਦੀ ਹੈ। ਮੇਰੀਆਂ ਗੱਲਾਂ ਵਾਲੇ ਇਹੋ ਜਿਹੀਆਂ ਹੀ ਨੇ। ਤੇ ਬਹਿਰਹਾਲ ਮੈਂ ਤੁਹਾਨੂੰ ਦੱਸਦੀ ਕਿ ਮੋਤੀਏ ਦੇ ਫੁੱਲ ਹੋਣੇ, ਫਿਰ ਸਵੇਰੇ ਸਵੇਰੇ ਮੋਤੀਏ ਦਾ ਇੰਨਾ ਪਲੇਟ ਭਰ ਕੇ, ਕੋਈ ਵੀ ਜ਼ਿਆਦਾਤਰ ਛਾਬੀ ਟੈਪ ਹੁੰਦਾ ਸੀ, ਉਹਦੇ ਵਿੱਚ ਫੁੱਲ ਸਵੇਰੇ ਸਵੇਰੇ ਔਰਤਾਂ ਨੇ ਲਾ ਲੈਣੇ। ਫਿਰ ਲਾ ਕੇ ਫਿਰ ਉਹਨਾਂ ਨੂੰ ਰੱਖ ਦੇਣਾ ਕਿਤੇ ਕਮਰੇ 'ਚ, ਕਿਤੇ ਐਸੀ ਜਗ੍ਹਾ ਕਿ ਖੁਸ਼ਬੂ ਆਉਂਦੀ ਰਹੇ। ਮੋਤੀਏ ਦੀ ਬੜੀ ਸੋਹਣੀ ਖੁਸ਼ਬੂ ਆਉਂਦੀ ਸੀ, ਅੱਜ ਵੀ ਆਉਂਦੀ ਮੋਤੀਆ ਦੇ ਨਾਲ ਘਰਾਂ 'ਚ ਲੱਗਿਆ ਹੋਵੇ। ਤੇ ਫਿਰ ਉਹ ਔਰਤਾਂ ਕੀ ਕਰਦੀਆਂ ਸਨ ਕਿ ਧਾਗੇ 'ਚ ਪਰੋ ਕੇ ਨਾ, ਧਾਗੇ 'ਚ ਉਹਨੂੰ ਪਰੋਣਾ, ਸੂਈ ਲੈਣੀ, ਉਹ ਡੰਡੀ ਵਿੱਚੋਂ ਕੱਢ ਕੇ ਫਿਰ ਇੱਕ ਬਣਾ ਲੈਣਾ। ਉਹ ਆਪਣੀ ਡੰਡੀਆਂ ਦੇ ਵਿੱਚ, ਇੱਥੇ ਡੰਡੀਆਂ ਨਾਲ ਪਾ ਲੈਣਾ ਮੋਤੀਆ। ਉਹ ਇੱਕ ਡੰਡੀ ਜਿਹੜੀ ਪਾਈ ਹੁੰਦੀ ਸੀ ਉਹਦੇ ਵਿੱਚ ਹੀ, ਜਾਂ ਕੰਨਾਂ ਵਿੱਚ ਡਾਇਰੈਕਟ ਪਾ ਲੈਣਾ। ਉਹ ਵੀ ਮੋਤੀਏ ਦਾ ਜਿਹੜਾ ਨਾ ਡੰਡੀਆਂ ਬਣ ਜਾਣੀਆਂ, ਔਰਤਾਂ ਪਾਈ ਫਿਰਦੀਆਂ ਸਨ ਕਿ ਬੜੀ ਖੁਸ਼ਬੂ ਆਉਂਦੀ, ਬੜਾ ਚੰਗਾ ਲੱਗਦਾ ਵੇ। ਜਾਂ ਹੱਥਾਂ 'ਚ ਗਜਰਾ ਬਣਾ ਕੇ ਕੁੜੀਆਂ ਨੇ ਪਾ ਲੈਣਾ, ਜਾਂ ਫਿਰ ਵੈਸੇ ਇੱਕ ਸੀ ਕੇ, ਇੱਕ ਲੜੀ ਦੇ ਵਿੱਚ ਸੀ ਕੇ ਨਾ, ਕਿ ਇੱਧਰ ਉੱਧਰ ਖਿਲ ਰੜਨਾ ਤੇ ਕਿਤੇ ਟੰਗ ਦਿੱਤਾ ਜਾਂਦਾ ਸੀ, ਇਸ ਤਰ੍ਹਾਂ ਕਰਕੇ ਕਿਸੇ ਕਿੱਲ ਦੇ ਨਾਲ, ਦਰਵਾਜ਼ੇ ਦੇ ਨਾਲ, ਤਾਂ ਕਿ ਆਉਂਦੇ ਜਾਂਦੇ ਹਵਾ ਪਵੇ ਤੇ ਖੁਸ਼ਬੂ ਆਵੇ। ਉਸ ਜ਼ਮਾਨੇ 'ਚ ਕਿੱਥੇ ਸਨ ਪਰਫਿਊਮ, ਉਸ ਜ਼ਮਾਨੇ ਸਨ ਕਿੱਥੇ ਐਸੀਆਂ ਚੀਜ਼ਾਂ ਸਨ। ਅਸੀਂ ਮੋਤੀਏ ਦੀ ਖੁਸ਼ਬੂ ਦੇ ਨਾਲ ਹੀ ਖੁਸ਼ ਹੋ ਜਾਂਦੇ ਸਾਂ। ਕਦੀ ਗੁਲਾਬ ਨਜ਼ਰ ਆ ਜਾਂਦਾ ਸੀ, ਤੇ ਓਏ ਹੋਏ ਹੋਏ, ਗੁਲਾਬ ਨਜ਼ਰ ਆ ਜਾਣਾ ਸੀ, ਮੈਂ ਪਾਗਲ ਹੋ ਜਾਂਦੀ ਹੁੰਦੀ ਸੀ ਗੁਲਾਬ ਦੇਖ ਕੇ। ਕਦੀ ਕਿਸੇ ਦੇ ਘਰ ਦੇਖਣਾ ਤੇ ਦਿਲ ਕਰਨਾ, ਹਾਏ ਅੱਲਾ, ਇਹ ਗੁਲਾਬ ਇੰਨਾ ਪਿਆਰਾ ਮੈਨੂੰ ਬਚਪਨ ਤੋਂ ਹੀ ਲੱਗਦਾ ਸੀ ਨਾ, ਮੈਨੂੰ ਮੇਰਾ ਬੜਾ ਫੇਵਰਟ। ਮੇਰਾ ਖਿਆਲ ਗੁਲਾਬ ਨੂੰ ਫੁੱਲਾਂ ਦਾ ਬਾਦਸ਼ਾਹ ਕਿਹਾ ਜਾਂਦਾ, ਠੀਕ ਹੀ ਕਿਹਾ ਜਾਂਦਾ ਵੇ, ਕਿ ਗੁਲਾਬ ਦੀ ਵਾਕਈ ਖੁਸ਼ਬੂ ਜਿਹੜੀ ਹੈ ਨਾ, ਜ਼ਬਰਦਸਤ। ਤੇ ਇਸ ਤਰ੍ਹਾਂ ਫਿਰ ਗੁਲਾਬ ਕਿਤੇ ਨਜ਼ਰ ਆ ਜਾਣਾ ਤੇ ਅਸੀਂ ਇੰਨਾ ਖੁਸ਼ ਹੋਣਾ, ਉਹਨੂੰ ਦੇਖਣਾ, ਦਿਲ ਕਰਨਾ ਤੋੜ ਲਈਏ, ਪਰ ਵੱਡੇ ਤੋੜਨ ਨਹੀਂ ਦਿੰਦੇ ਸਨ। ਕਿਸੇ ਦੇ ਘਰ ਜਾਂਦੇ ਸਾਂ, ਦੇਖਦੇ ਸਾਂ, ਹਾਏ ਅੱਲਾ ਗੁਲਾਬ ਕਿੱਡਾ ਸੋਹਣਾ ਵੇ, ਪਰ ਤੋੜ ਨਹੀਂ ਸਕਦੇ ਸਾਂ, ਡਰ ਲੱਗਦਾ ਹੁੰਦਾ ਸੀ ਕਿ ਕੋਈ ਸਾਨੂੰ ਡਾਂਟੇਗਾ। ਤੇ ਅੱਬੂ ਦੇ ਨਾਲ ਮੈਂ ਜਾਣਾ ਜਦੋਂ ਕਦੀ ਸਦਰ, ਕਰਾਚੀ ਸਦਰ, ਤੇ ਅੱਬੂ ਨੇ ਲੈ ਜਾਣਾ, ਪੈਦਲ ਪੈਦਲ ਚੱਲਣਾ, ਵੱਡੀਆਂ ਵੱਡੀਆਂ ਦੁਕਾਨਾਂ ਦੇਖਣੀਆਂ। ਐਸਾ ਲੱਗਦਾ ਸੀ ਕਿ ਇਹ ਕਿਹੜੀ ਦੁਨੀਆ ਵੇ। ਤੇ ਪਤਾ ਨਹੀਂ, ਬਸ ਸ਼ਾਪਿੰਗ ਤਾਂ ਦੂਰ ਦੀ ਗੱਲ ਹੈ, ਵਿੰਡੋ ਸ਼ਾਪਿੰਗ ਦਾ ਵੀ ਟਾਈਮ ਨਹੀਂ ਮਿਲਦਾ ਸੀ। ਅੱਬੂ ਨੇ ਉਂਗਲ ਫੜੀ ਹੁੰਦੀ ਸੀ, ਛੇਤੀ ਖਿੱਚ ਕੇ, ਛੇਤੀ ਚੱਲ ਰਹੇ ਹੁੰਦੇ ਸਾਂ ਅਸੀਂ, ਉਹਦੇ ਪਿੱਛੇ ਪਿੱਛੇ ਰੱਜ ਕੇ ਦੇਖਣ ਵੀ ਨਹੀਂ ਦਿੰਦੇ ਸਨ ਸਾਨੂੰ। ਤੇ ਉੱਥੇ ਇੱਕ ਦੁਕਾਨ ਸੀ ਫੁੱਲਾਂ ਵਾਲੀ, ਹਾਜੀ ਸਾਹਿਬ ਦੀ। ਉੱਥੇ ਇੰਨੇ ਫੁੱਲ, ਵੱਡੀ ਮਤਲਬ ਬਹੁਤ ਵੱਡੀ ਦੁਕਾਨ ਤਾਂ ਨਹੀਂ ਸੀ, ਲੇਕਿਨ ਫੁੱਲ ਬਹੁਤ ਉੱਚ ਜ਼ਿਆਦਾ ਸਨ। ਓਏ ਹੋਏ ਹੋਏ,
ਉਹ ਫੁੱਲ ਨਜ਼ਰ ਆਣੇ ਮੈਨੂੰ ਬੁਕੇ ਜਿਹੜੇ ਬਣਦੇ ਨੇ। ਤੇ ਉਹ ਕਦੀ ਨਹੀਂ ਦੇਖਿਆ ਸੀ, ਨਾ ਕਦੀ ਕੋਈ ਫਿਲਮ 'ਚ ਦੇਖਿਆ ਸੀ, ਨਾ ਕੁਛ। ਮੈਨੂੰ ਇੰਨਾ ਹੈਰਾਨ ਹੁੰਦੀ ਸਾਂ ਮੈਂ ਕਹਿਣਾ ਕਿ ਕਿੰਨਾ ਖੂਬਸੂਰਤ ਹੈ ਫੁੱਲ ਨੇ। ਸਾਡੇ ਮੁਹੱਲੇ 'ਚ ਹੀ ਆ, ਕਦੀ ਅਸੀਂ ਦੇਖਿਆ ਸੀ, ਕਦੀ ਕਦੀ ਹਾਜੀ ਸਾਹਿਬ ਦੀ ਦੁਕਾਨ ਤੇ ਜਦੋਂ ਜਾਣਾ ਤੇ ਦੇਖਣਾ, ਤੇ ਅੱਬੂ ਨੇ ਉਹਨਾਂ ਨਾਲ ਗੱਲ ਕਰਨੀ, ਹਾਜੀ ਸਾਹਿਬ, ਮੈਂ ਉਹਨਾਂ ਦੀ ਦੁਕਾਨ ਤੇ ਫੁੱਲ ਦੇਖਣੇ। ਮੈਂ ਕਹਿਣਾ ਲਾ ਕਿੰਨੇ ਸੋਹਣੇ ਫੁੱਲ ਨੇ। ਤੇ ਫਿਰ ਹਾਜੀ ਸਾਹਿਬ ਨੇ ਕਦੀ ਕਦੇ ਮੇਰਾ ਫੁੱਲ ਇੱਕ ਮੈਨੂੰ ਦੇ ਦੇਣਾ ਕਿ ਲੈ ਬੇਟਾ ਤੂੰ ਲੈ ਲੈ। ਮੈਂ ਇੰਨੀ ਖੁਸ਼ ਹੋ ਜਾਣੀ, ਸਭ ਫੁੱਲ ਮਿਲਦਾ ਸੀ ਕਿ ਬਈ ਮੈਨੂੰ ਇੱਕ ਫੁੱਲ ਮਿਲ ਗਿਆ ਵੇ। ਤੇ ਇਸ ਤਰ੍ਹਾਂ ਸਾਡਾ ਬਚਪਨ ਗੁਜ਼ਰਿਆ ਕਿ ਸਾਨੂੰ ਫੁੱਲ ਵੀ ਨਹੀਂ ਹੁੰਦੇ ਸਨ ਸਾਡੇ ਕੋਲ। ਅੱਜ ਅਸੀਂ ਦੇਖਦੇ ਹਾਂ ਕਿਤੇ ਵੀ ਜਾਓ, ਕਿਸੇ ਸਟੋਰ ਤੇ ਇੱਥੇ ਚਲੇ ਜਾਓ, ਸਭ ਤੋਂ ਪਹਿਲੇ ਅੰਦਰ ਵੜਦੇ ਹੀ ਤੁਹਾਨੂੰ ਫੁੱਲ ਨਜ਼ਰ ਆ ਜਾਂਦੇ ਨੇ। ਇੰਨਾ ਇਹ ਵੈਸੇ ਵੀ ਆ ਮੁਲਕ ਜਿਹੜਾ ਫੁੱਲਾਂ ਦੇ ਹਵਾਲੇ ਨਾਲ ਬੜਾ ਵੇ ਕਿ ਇੱਥੇ ਬਹੁਤ ਜ਼ਿਆਦਾ ਫੁੱਲ ਹੁੰਦੇ ਨੇ। ਬਹਾਰ ਦੇ ਮੌਸਮ ਵਿੱਚ ਔਰ ਵੈਦਰ ਵੀ ਐਸਾ ਵੇ ਠੰਡਾ, ਤੇ ਗੁਲਾਬ ਬਹੁਤ ਹੁੰਦਾ ਹੈ, ਹੋਰ ਕਿਸਮ ਦੇ ਫੁੱਲ ਤੇ ਲੋਕ ਸ਼ੌਕੀਨ ਵੀ ਨੇ। ਇੱਥੇ ਤੇ ਫੁੱਲ ਹੀ ਫੁੱਲ ਨਜ਼ਰ ਆਉਂਦੇ ਨੇ। ਮੈਂ ਕਿਸੇ ਵੀ ਸਟੋਰ ਤੇ ਜਾਵਾਂ ਤੇ ਮੇਰੇ ਪੈਰ ਨਾ ਇਹ ਇਸ ਤਰ੍ਹਾਂ ਅੱਗੇ ਵੱਧਦੇ ਫਿਰ ਰੁਕ ਜਾਂਦੇ ਨੇ। ਓਏ ਹੋਏ ਹੋਏ, ਮੈਂ ਫੁੱਲਾਂ ਦੇ ਕੋਲ ਜ਼ਰੂਰ ਰੁਕ ਜਾਂਦੀ ਹਾਂ, ਮੈਨੂੰ ਫੁੱਲ ਬੜੇ ਚੰਗੇ ਲੱਗਦੇ ਨੇ। ਉਹ ਬਚਪਨ ਦੀਆਂ ਯਾਦਾਂ ਕਿ ਜਦੋਂ ਸਾਡੇ ਕੋਲ ਇੱਕ ਫੁੱਲ ਵੀ ਨਹੀਂ ਹੁੰਦਾ ਸੀ, ਕਦੀ ਕੋਈ ਹਾਜੀ ਆਉਂਦਾ ਸੀ ਉਹਦੇ ਵਾਸਤੇ ਫੁੱਲਾਂ ਦੇ ਹਾਰ ਆਉਂਦੇ ਸਨ, ਕਦੀ ਕਿਸੇ ਦੀ ਕੋਈ ਸ਼ਾਦੀ ਹੋ ਜਾਣੀ ਉਹਦੇ ਵਾਸਤੇ ਫੁੱਲ ਦਾ ਹਾਰ ਆ ਜਾਣਾ। ਤੇ ਉਹ ਹਾਰ ਵਾਲੀਆਂ ਦੁਕਾਨਾਂ 'ਤੇ ਹੁੰਦਾ ਸੀ, ਪਰ ਸਾਨੂੰ ਕਦੀ ਨਾ ਮਿਲਿਆ ਨਹੀਂ ਸੀ। ਪਰ ਹੁਣ ਕਦੀ ਕਦੀ ਸਾਨੂੰ ਵੀ ਕਦੀ ਕੋਈ ਦੇ ਦਿੰਦਾ ਫੁੱਲ, ਤੇ ਅਸੀਂ ਬੜੇ, ਮੈਂ ਹਾਲੇ ਵੀ ਖੁਸ਼ ਹੋ ਜਾਂਦੀ ਹਾਂ ਕਿ ਬਈ ਫੁੱਲ ਮਿਲ ਗਏ। ਤੇ ਫੁੱਲ ਕਿਹਨੂੰ ਚੰਗੇ ਨਹੀਂ ਲੱਗਦੇ? ਫੁੱਲ ਤੇ ਮੇਰਾ ਖਿਆਲ ਹਰ ਇਨਸਾਨ ਨੂੰ ਚੰਗੇ ਲੱਗਦੇ ਨੇ। ਕੌਣ ਬੰਦਾ ਜਿਹਨੂੰ ਫੁੱਲ ਨਾ ਚੰਗੇ ਲੱਗਣ? ਬਹਿਰਹਾਲ ਬਈ ਹੁਣ ਅੱਜ ਦਾ ਤੇ ਮੈਂ ਹੁਣ ਥੱਕ ਗਈ ਹਾਂ। ਮੈਂ ਤੁਹਾਨੂੰ ਖਿਤਾਬ ਵੀ ਕਰ ਲਿਆ, ਮੈਂ ਤੁਹਾਨੂੰ ਥੋੜ੍ਹੇ ਬਹੁਤ ਕਿੱਸੇ ਵੀ ਸੁਣਾ ਦਿੱਤੇ ਨੇ। ਤੇ ਹੁਣ ਅਸੀਂ ਜਦੋਂ ਡਿਨਰ ਵੇ ਰੋਟੀ ਛੋਟੀ ਖਾ ਗਏ ਤੇ ਫਿਰ ਬਈ ਸਾਡੀ ਹਾਲਤ ਹੋ ਜਾਣੀ ਜੇ ਪਤਲੀ। ਤੇ ਫਿਰ ਅਸੀਂ ਉੱਠਣ ਦੇ ਕਾਬਲ ਨਹੀਂ ਰਹਿਣਾ। ਇਹ ਦੋ ਲੱਤਾਂ ਜਿਹੜੀਆਂ ਸਵੇਰ ਦੀਆਂ ਜਿਹੜੀਆਂ ਵਿਚਾਰੀਆਂ ਜਿਹੜਾ ਨੇ ਇੰਨਾ ਜ਼ੁਲਮ ਉਹਨਾਂ ਨੇ ਸਹਿਆ, ਇੰਨਾ ਵਜ਼ਨ, ਉਹ ਲੱਤਾਂ ਵਿਚਾਰੀਆਂ ਕੀ ਕਰਨ? ਉਹਨਾਂ ਵਿਚਾਰੀਆਂ ਤਾਂ ਪਨਾਵਾਂ ਮੰਗਣੀਆਂ ਹੀ ਨੇ ਨਾ। ਉਹਨਾਂ ਨੇ ਕਹਿਣਾ ਕਿ ਬਈ ਬਸ ਕਰ ਦਿਓ, ਬਈ ਲੱਲਾ ਮਾफ़ ਕਰ ਦੀਜੀਏ, ਹੁਣ ਕਿਤੇ ਬਹਿ ਜਾਵੋ, ਤੁਸੀਂ ਕਿਤੇ ਟਿਕ ਕੇ ਸਾਡੇ ਤੇ ਰਹਿਮ ਕਰ ਦੇਵੋ। ਤੇ ਇਸ ਤਰ੍ਹਾਂ ਲੱਤਾਂ ਵਿਚਾਰੀਆਂ ਪਨਾਵਾਂ ਮੰਗਦੀਆਂ ਨੇ। ਹੁਣ ਰੋਜ਼ਾ ਖੁੱਲ੍ਹਣ 'ਚ ਥੋੜ੍ਹੀ ਦੇਰ ਇਹ ਘਰ ਵਾਲੇ ਆਉਣ ਵਾਲੇ ਨੇ। ਮੈਂ ਟੇਬਲ 'ਤੇ ਰੱਖਾਂ ਬਰਤਨ, ਐਕਸਟਰਾ ਮੈਂ ਚੁੱਕ ਦੇਵਾਂ ਉੱਥੋਂ ਜਿਹੜੀ ਚੀਜ਼ਾਂ ਟੇਬਲ 'ਤੇ ਪਈਆਂ ਨੇ, ਕੁਛ ਐਕਸਟਰਾ ਚੀਜ਼ਾਂ ਪਈਆਂ ਨੇ, ਤੇ ਮੈਂ ਚੁੱਕ ਦੇਣੀ ਆ। ਤੇ ਅਸੀਂ ਫਿਰ ਇੱਕ ਪੈਕਟ ਬਚ ਗਿਆ ਵੇ ਜਿਹੜਾ ਅਸੀਂ ਲੈ ਕੇ ਆਏ ਸਾਂ ਡਿਸਪੋਜ਼ੇਬਲ ਵਾਲਾ ਬਿਰਿਆਨੀ ਵਾਲਾ, ਇਹ ਬਚ ਗਿਆ ਵੇ। ਤੇ ਇਹ ਵੀ ਬਚ ਗਿਆ ਵੇ, ਇਹਨੂੰ ਅਸੀਂ ਹੁਣ ਨੀਚੇ ਕਾਰਨਰ 'ਚ ਰੱਖ ਦੇਵਾਂਗੇ। ਤੇ ਬਾਕੀ ਫਿਰ ਅਸੀਂ ਆਪਣਾ ਹੁਣ ਬਰਤਨ ਰੱਖੀਏ ਤਾਂ ਕਿ ਬਿਲਕੁਲ ਸਾਡਾ ਰੋਜ਼ਾ ਜਿਹੜਾ ਖੁੱਲ੍ਹਣ ਵਾਲਾ ਵੇ। ਤੇ ਫਿਰ ਤੁਹਾਡਾ ਮਿਲਨੇ ਆ। ਅੱਲਾ हाफिज़ ਤੇ रब रखा। रात का क्या टाइम हो गया? 9 o'clock हो गया। राफे को लग गई है भूख, तो इसकी मम्मा ने इसके लिए स्पेशल बना दी है क्योंकि बच्चा रख रहा है रोज़े, तो इसको हम मना नहीं कर सकते हैं कि राफे को जो चीज़ चाहिए हम फ़ौरन बना के देते हैं। तो ये इसकी मम्मा ने रात के 9 बजे इसके लिए हसीन हसीन कुकीज़ बनाई हैं। अब ये राफे निकालेंगे और राफे खाएंगे, है ना राफे?